ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਪੁਰਾਣੇ ਇਤਿਹਾਸਕ ਗੁਰਦੁਆਰਾ ਸਾਹਿਬ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਵਿਖੇ ਸੰਗਤਾਂ ਦੇ ਨਾਲ ਜੁੜ ਬੈਠੇ ਹਾਂ ਔਰ ਇਹ ਓਕੇਜ਼ਨ 22ਵਾਂ ਨਗਰ ਕੀਰਤਨ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਉਹ ਧਰਤੀ ਹੈ ਜਿਹਨੂੰ ਅਸੀਂ ਗਦਰੀ ਬਾਬਿਆਂ ਦੀ ਧਰਤੀ ਕਹਿੰਦੇ ਹਾਂ, ਰੈਵੋਲੂਸ਼ਨ ਦੀ ਧਰਤੀ ਹੈ। ਕਦੇ ਇਸੇ ਧਰਤੀ ਤੇ ਕਰਤਾਰ ਸਿੰਘ ਸਰਾਭਾ, ਬਾਬਾ ਵਿਸਾਖਾ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਸੰਤ ਤੇਜਾ ਸਿੰਘ, ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਫਾਊਂਡੇਸ਼ਨ ਵੀ ਰੱਖੀ ਔਰ ਇੱਥੋਂ ਆਜ਼ਾਦੀ ਦਾ ਮੈਸੇਜ ਗਿਆ ਸੀ। ਔਰ ਇਹ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਜਦੋਂ ਜੂਨ 84 ਦੇ ਵਿੱਚ ਘੱਲੂਘਾਰਾ 84 ਦਾ ਭਾਰਤੀ ਹਾਕਮਾਂ ਵੱਲੋਂ ਵਰਤਾਇਆ ਜਾਂਦਾ ਹੈ, ਉਸ ਤੋਂ ਬਾਅਦ ਇਹੀ ਗੁਰਦੁਆਰਾ ਸਾਹਿਬ ਖਾਲਿਸਤਾਨ ਦੀ ਲਹਿਰ ਦੀ ਵੀ ਹੱਬ ਹੈ। ਔਰ ਇੱਥੇ ਬੇਸ਼ੱਕ ਗੁਰਦੁਆਰਾ ਕਮੇਟੀਆਂ ਕੰਸੈਂਸਸ ਨਾਲ ਆਉਂਦੀਆਂ ਨੇ, ਲੇਕਿਨ ਹਰ ਗੁਰਦੁਆਰਾ ਕਮੇਟੀ ਨੇ ਇਹਨਾਂ 22 ਵਰਿਆਂ ਦੇ ਵਿੱਚ ਵੀ ਔਰ ਪਿਛਲੇ 37-38 ਸਾਲ 'ਚ ਲਗਾਤਾਰਤਾ ਦੇ ਨਾਲ ਖਾਲਿਸਤਾਨ ਦੀ ਆਵਾਜ਼ ਨੂੰ ਅੱਗੇ ਪਹੁੰਚਾਉਣ ਦੇ ਲਈ ਜਿਹੜਾ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਕੋਵਿਡ-19 ਦੇ ਚੱਲਦਿਆਂ ਪਿਛਲੇ 2 ਸਾਲ ਤੋਂ ਨਗਰ ਕੀਰਤਨ ਨਹੀਂ ਸੀ ਹੋ ਸਕਿਆ ਔਰ ਬੇਸ਼ੱਕ ਨਗਰ ਕੀਰਤਨ ਕੱਲ੍ਹ ਹੈ, ਪਰ ਅੱਜ ਜਿਵੇਂ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਹੈ, 4 ਚੁਫੇਰੇ ਫਲੋਟ ਜਿਹੜੇ ਨੇ ਉਹ ਤਿਆਰ ਹੋ ਰਹੇ ਨੇ। 4 ਚੁਫੇਰੇ ਸੰਗਤ ਵੱਲੋਂ ਜਿਵੇਂ ਸਿੱਖੀ ਦੇ ਅੰਦਰ ਸੇਵਾ ਦਾ ਸਿਧਾਂਤ ਹੈ, ਜਿਵੇਂ ਨਿਸ਼ਕਾਮ ਸੇਵਕ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਖਾਲਸਾਈ ਬਾਣੇ ਦੇ ਵਿੱਚ ਤਿਆਰ 4 ਚੁਫੇਰੇ ਰੌਣਕਾਂ ਨੂੰ ਵਧਾ ਰਹੇ ਨੇ। ਔਰ ਇਸ ਵਾਰ ਦੀ ਇੱਕ ਖਾਸੀਅਤ ਜਿਹੜੀ ਅੰਦਰ ਐਂਟਰ ਕਰਦੇ ਆ ਮੈਨੂੰ ਨਜ਼ਰ ਆਈ ਕਿ ਨਿਸ਼ਾਨ ਸਾਹਿਬ ਦੇ ਨਾਲ ਉਸ ਤੋਂ 5 ਫੁੱਟ ਘੱਟ ਉੱਚਾ ਖਾਲਿਸਤਾਨ ਦਾ ਝੰਡਾ ਵੀ ਲਹਿਰਾ ਰਿਹਾ, ਕਿਉਂਕਿ ਇਸ ਵੇਲੇ ਸਾਰਾ ਮਾਹੌਲ ਉਹ ਰੈਫਰੈਂਡਮ 2020 ਦੇ ਹਵਾਲੇ ਨਾਲ ਹੋਏ ਕਿਸਾਨ ਲਹਿਰ ਤੋਂ ਬਾਅਦ ਜਿਹੜੀ ਸਾਡੀ ਨੌਜਵਾਨੀ ਦੇ ਵਿੱਚ ਇੱਕ ਜਾਗਰਤੀ ਆਈ ਹੈ ਔਰ ਦੀਪ ਸਿੱਧੂ ਜਿਹਨੇ ਲਗਭਗ 2 ਸਾਲ ਦੇ ਪੀਰੀਅਡ 'ਚ ਅਗਲੀ ਜਨਰੇਸ਼ਨ ਨੂੰ ਵੀ ਨਾਲ ਜੋੜਿਆ ਹੈ, ਜਿਹਦੇ ਨਾਲ ਇੱਕ ਵੈਲ ਕਨੈਕਟ ਹੋਇਆ। ਸੋ ਕੱਲ੍ਹ ਦੇ ਨਗਰ ਕੀਰਤਨ 'ਚ ਅਸੀਂ ਇਹ ਸਾਰੇ ਆਜ਼ਾਦੀ ਦੇ ਰੰਗ ਵੀ ਦੇਖਾਂਗੇ, ਖਾਲਸਾਈ ਸੇਵਾ ਦਾ ਜਲਵਾ ਵੀ ਔਰ ਆਪਣੀ ਧਰਤੀ ਦੇ ਨਾਲ ਮੋਹ। ਔਰ ਇਹ ਧਰਤੀ ਜਿੱਥੋਂ ਕਦੇ ਗਦਰੀ ਬਾਬਿਆਂ ਨੇ ਆਵਾਜ਼ ਦਿੱਤੀ ਸੀ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਇਹੀ ਆਵਾਜ਼ ਇਸ ਧਰਤੀ ਤੋਂ ਗੂੰਜ ਰਹੀ ਹੈ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਜਲਦੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਂਦ ਵਿੱਚ ਆਏਗਾ, ਸਾਡਾ ਯਕੀਨ ਹੈ। ਔਰ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਹ ਲਲਕਾਰ ਦਿੱਤੀ ਸੀ ਕਿ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਖਾਲਿਸਤਾਨ ਸਾਡਾ ਮੁੱਢਲਾ ਹੱਕ ਹੈ ਔਰ ਭਾਰਤ ਦੇ ਵਿੱਚ ਹਿੰਦੂਤਵੀ ਹਕੂਮਤ ਜਿਸ ਕਿਸਮ ਦੇ ਜ਼ੁਲਮ ਦੇ ਉੱਤੇ ਉਤਾਰੂ ਹੈ। ਜਦ ਅਸੀਂ ਅੱਜ ਗੱਲ ਕਰ ਰਹੇ ਹਾਂ ਹਨੂਮਾਨ ਜਯੰਤੀ ਦੇ ਨਾਂ ਥੱਲੇ ਦਿੱਲੀ ਦੇ ਵਿੱਚ ਕਿਵੇਂ ਮੁਸਲਮਾਨਾਂ ਦੇ ਖਿਲਾਫ ਔਰ ਕਾਮਨ ਜਨਤਾ ਦੇ ਖਿਲਾਫ ਗੱਡੀਆਂ ਸਾੜੀਆਂ ਗਈਆਂ ਨੇ, ਜ਼ੁਲਮ ਹੋ ਰਹੇ ਨੇ। ਕਰਨਾਟਕਾ, ਮੱਧ ਪ੍ਰਦੇਸ਼, ਯੂਪੀ ਬੁਲਡੋਜ਼ਰ ਫੇਰੇ ਜਾ ਰਹੇ ਨੇ ਤੇ ਜੇ ਸਿੱਖ ਕੌਮ ਦੇ ਹਵਾਲੇ ਨਾਲ ਕਿਤੇ ਕੜੇ ਲਵਾਏ ਜਾ ਰਹੇ ਨੇ, ਕਿਤੇ ਕਿਰਪਾਨਾਂ ਲਵਾਈਆਂ ਜਾ ਰਹੀਆਂ ਨੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਤੁਸੀਂ ਨਿਸ਼ਾਨ ਸਾਹਿਬ ਲਾ ਕੇ ਹਿਮਾਚਲ 'ਚ ਐਂਟਰ ਨਹੀਂ ਕਰ ਸਕਦੇ। ਸੋ ਇਹ ਗੱਲ ਜਿਨ੍ਹਾਂ ਨੂੰ ਇਹਨਾਂ 4 ਦਹਾਕਿਆਂ 'ਚ ਸਮਝ ਨਹੀਂ ਸੀ ਆਈ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈ, ਇਹ ਹਿੰਦੂਤਵੀ ਹਕੂਮਤ ਦੇ ਜ਼ੁਲਮ ਅੱਜ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਰਜ਼ਾਮੰਦ ਕਰ ਚੁੱਕੇ ਨੇ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਅਸੀਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਸਤਿਗੁਰੂ ਰਹਿਮਤ ਕਰਨ ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤੇ ਸਕੇਰੀ। ਅਲਟੀਮੇਟਲੀ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਖਾਲਿਸਤਾਨ ਜ਼ਿੰਦਾਬਾਦ।